ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ, ਕਿਸ਼ਤ ਨੰਬਰ 28। ਨੱਜੀ ਦੀ ਹਾਲਤ ਬੜੀ ਖਰਾਬ ਸੀ। ਮਾਈ ਹਾਕਾਂ ਜੁਲਾਬ ਕਾੜੇ ਦੇ ਦੇ ਕੇ ਤੇ ਪੁੱਠੀਆਂ ਸਿੱਧੀਆਂ ਮਾਲਿਸ਼ਾਂ ਕਰ ਕਰਕੇ ਉਹਦਾ ਅੰਦਰ ਹਿਲਾ ਦਿੱਤਾ, ਪਰ ਮਕਸਦ ਹਾਸਲ ਨਹੀਂ ਹੋਇਆ ਸੀ। ਉਸ ਆਖਿਆ, ਐਸ ਦਾਈ ਨੂੰ ਮੇਰੇ ਮਗਰੋਂ ਲਾ, ਰੋਜ਼ ਥੋੜਿਆਂ ਥੋੜਿਆਂ ਕਰਕੇ ਮਾਰਨ ਨਾਲੋਂ ਚੰਗਾ ਹੈ ਤੂੰ ਆਪੂ ਟੋਕਾ ਮਾਰ ਕੇ ਮੇਰੀ ਧੌਣ ਲਾ ਛੱਡ। ਉਹ ਮਗਰੋਂ ਲੈ ਸਕਦੀ ਏ। ਸਰਵਰ ਆਖਿਆ, ਜੇ ਤੂੰ ਚਾਵੇਂ। ਮੈਂ ਕੁਝ ਨਹੀਂ ਚਾਹੁੰਦੀ। ਮੈਂ ਕਿਸੇ ਨੂੰ ਮੂੰਹ ਵਿਖਾਣ ਜੋਗੀ ਹਾਂ, ਨਾ ਇਸ ਹਾਲਤ ਵਿੱਚ ਮਾਂ ਪਿਓ ਤੇ ਬਿਰਾਵਾਂ ਦੇ ਸਾਹਮਣੇ ਜਾ ਸਕਦੀ ਹਾਂ। ਮੈਨੂੰ ਸਿਰਫ ਮੌਤ ਚਾਹੀਦੀ ਏ। ਮੈਂ ਸੋਚਿਆ ਏ, ਸਰਵਰ ਆਖਿਆ, ਤੇਰੇ ਨਾਲ ਕਲਮੇ ਪੜ੍ਹਾ ਲਵਾਂ ਤੇ ਤੈਨੂੰ ਘਰ ਲੈ ਜਾਵਾਂ। ਜ਼ਾਇਆ ਕਰਾਉਣ ਦੀ ਵੀ ਕੀ ਲੋੜ ਏ? ਹੋ ਸਕਦਾ ਹੈ ਪੁੱਤਰ ਹੀ ਹੋਵੇ। ਇਹ ਵੀ ਮੇਰੇ ਲਈ ਮੌਤ ਹੀ ਏ, ਨੱਜੀ ਆਖਿਆ, ਪਰ ਮੈਨੂੰ ਕਬੂਲ ਏ। ਕੁਝ ਪੱਤ ਤੇ ਰਹਿ ਜਾਏਗੀ, ਪਰ ਤੈਨੂੰ ਪੁਲਿਸ ਅੱਗੇ ਬਿਆਨ ਦੇਣਾ ਪਵੇਗਾ। ਤੂੰ ਆਪਣੀ ਮਰਜ਼ੀ ਨਾਲ ਆਈ ਤੇ ਮੇਰੇ ਨਾਲ ਨਿਕਾਹ ਹੋਇਆ। ਨਿਕਾਹ ਹੋ ਜਾਏਗਾ ਤੇ ਬਿਆਨ ਦੇ ਦੇਂਗੀ। ਹੋ ਜਾਏਗਾ, ਸਰਵਰ ਆਖਿਆ, 2-3 ਦਿਨਾਂ ਵਿੱਚ। ਮੈਂ ਤਿਆਰ ਹਾਂ, ਨੱਜੀ ਆਖਿਆ। ਤੀਜੀ ਰਾਤੀ ਸੱਚੀ ਮੁੱਚੀ ਸਰਵਰ 1-2 ਬੰਦੇ ਤੇ ਇੱਕ ਲਵੀ ਉਮਰ ਦਾ ਮਧਰਾ ਜਿਹਾ ਮੌਲਵੀ ਨਾਲ ਲੈ ਕੇ ਆ ਗਿਆ। ਮਾਜਰਾਂ ਦੇ ਵਿਹੜੇ ਵਿੱਚ ਨਿਕਾਹ ਪੜ੍ਹਿਆ ਗਿਆ। ਉਹਨਾਂ ਸਗਨ ਸ਼ਗਨ ਵੀ ਕੀਤੇ। ਨਿਕਾਹ ਸੱਚਾ ਸੀ ਜਾਂ ਝੂਠਾ, ਪਰ ਨੱਜੀ ਸੋਚਿਆ ਕਿਸੇ ਤਰ੍ਹਾਂ ਇਸ ਕੈਦ ਵਿੱਚੋਂ ਤੇ ਨਿਕਲੇ। ਡੰਗਰਾਂ ਵਰਗੇ ਬੰਦਿਆਂ ਤੇ ਕੁੱਤਿਆਂ ਵਿੱਚੋਂ ਨਿਕਲ ਕੇ ਕਿਸੇ ਘਰ ਵਿਹੜੇ ਵਿੱਚ ਤੇ ਅਪੜੇ। ਅੱਗੋਂ ਰੱਬ ਕੋਈ ਸਬਬ ਬਣਾ ਦੇਵੇਗਾ। ਅਗਲੇ ਦਿਨ ਸਰਵਰ ਇੱਕ ਸਟਾਂਪ ਪੇਪਰ ਲੈ ਆਇਆ ਤੇ ਉਹਦੇ ਬਿਆਨ ਉੱਤੇ ਦਸਤਖਤ ਕਰਵਾ ਕੇ ਲੈ ਗਿਆ। ਉਹ ਜਾਣ ਲੱਗਾ ਤੇ ਉਹਨੇ ਪੁੱਛਿਆ, ਮੈਨੂੰ ਘਰ ਕਦੋਂ ਲੈ ਜਾਵੇਂਗਾ? ਕੁਝ ਦਿਨਾਂ ਵਿੱਚ। ਭਾ ਗਫੂਰਾ ਤੇ ਨੂਰਾ ਆਉਣ ਵਾਲੇ ਨੇ। ਉਹ ਆ ਜਾਣ ਫੇਰ, ਨਹੀਂ ਤੇ ਤੇਰੇ ਪਿਛਲਿਆਂ ਤੇ ਪੁਲਿਸ ਨੂੰ ਕੌਣ ਸੰਭਾਲੇਗਾ? ਨੱਜੀ ਉਹਨਾਂ ਦੇ ਆਉਣ ਦੇ ਦਿਨ ਗਿਣ ਗਿਣ ਕੇ ਗੁਜ਼ਾਰਨ ਲੱਗ ਪਈ। ਫੇਰ ਇੱਕ ਦਿਨ ਉਹਨੇ ਸੁਣਿਆ ਪਈ ਉਹ ਛੁੱਟ ਕੇ ਆ ਗਏ ਨੇ ਤੇ ਉਹਨਾਂ ਦੇ ਘਰ ਵਿੱਚ ਬੜਾ ਜਸ਼ਨ ਮਨਾਇਆ ਜਾ ਰਿਹਾ ਹੈ। ਦੇਗਾਂ ਚੜ੍ਹੀਆਂ ਹੋਈਆਂ ਨੇ ਤੇ ਮੁਬਾਰਕਾਂ ਦੇਣ ਵਾਲੀ ਬਰਾਦਰੀ ਜਮ੍ਹਾਂ ਹੈ। ਹੁਣ ਖੁਰੇ ਉਹਦੀ ਵੀ ਸੁਣੀ ਜਾਏ, ਉਹਨੇ ਸੋਚਿਆ। ਪਰ ਰਾਤ ਨੂੰ ਜਦੋਂ ਲੋਕੀ ਸੌਣ ਦੀ ਤਿਆਰੀ ਕਰ ਰਹੇ ਸਨ ਤੇ ਨੂਰੇ ਗਫੂਰੇ ਦੇ ਘਰਾਂ ਵਿੱਚ ਜ਼ਰਦਾ ਪੁਲਾ ਖਾ ਕੇ ਡਿਕਾਰਦੇ ਬੰਦੇ ਹੁੱਕਾ ਪੀਂਦੇ ਤੇ ਗੱਲਾਂ ਕਰਦੇ ਪਏ ਸਨ, ਪਿੰਡ ਦੀ ਵੱਡੀ ਮਸੀਤ ਦੇ ਲਾਊਡ ਸਪੀਕਰ ਉੱਤੇ ਐਲਾਨ ਹੋਇਆ, ਇੱਕ ਜ਼ਰੂਰੀ ਐਲਾਨ ਸੁਣੋ। ਮੈਂ ਅਨਵਰ ਕੁਮਾਰ ਬੋਲ ਰਿਹਾ। ਤੁਹਾਨੂੰ ਪਤਾ ਹੈ ਗਫੂਰਾ ਤੇ ਨੂਰਾ ਜੇਲੋਂ ਛੁੱਟ ਕੇ ਆ ਗਏ ਨੇ। ਤੁਹਾਨੂੰ ਇਹ ਵੀ ਪਤਾ ਹੈ ਪਈ ਉਹਨਾਂ ਮੇਰੇ ਭਾ ਬਾਸੂ ਦੀ, ਜਿਹੜਾ 12 ਵਾਸ ਦਾ ਕੌਡੀ ਦਾ ਸਭ ਤੋਂ ਵੱਡਾ ਖਿਡਕਾਰ ਸੀ, ਲੱਤ ਬੰਨ੍ਹ ਛੱਡੀ ਸੀ। ਅਦਾਲਤ ਦੀ ਸਜ਼ਾ ਉਹ ਭੁਗਤ ਆਏ ਨੇ, ਪਰ ਭਾ ਦੀ ਟੁੱਟੀ ਹੋਈ ਲੱਤ ਨਹੀਂ ਜੁੜੀ, ਨਾ ਜੁੜ ਸਕਦੀ ਏ। ਮੈਂ ਮਸੀਤ ਵਿੱਚ ਖਲੋ ਕੇ ਐਲਾਨ ਕਰਨਾ ਪਈ ਉਹਨਾਂ ਕੋਲੋਂ ਇਸ ਦਾ ਬਦਲਾ ਜ਼ਰੂਰ ਲਵਾਂਗਾ, ਪਰ ਉਹਨਾਂ ਵਾਂਗ ਧੋਖੇ ਨਾਲ ਨਹੀਂ, ਲਲਕਾਰ ਕੇ। ਮੀਆਂ ਹੋਰੀ ਬੜੇ ਗੁੱਸੇ ਨਾਲ ਮੇਰੇ ਕੋਲੋਂ ਲਾਊਡ ਸਪੀਕਰ ਖੋਹਣ ਲੱਗੇ ਹੁੰਦੇ ਨੇ, ਪਰ ਮੈਂ ਐਲਾਨ ਕਰ ਦਿੱਤਾ ਏ। ਸਾਰਾ ਪਿੰਡ ਹੱਕਾ ਬੱਕਾ ਰਹਿ ਗਿਆ। ਅੱਜ ਤੀਕ ਇਹੋ ਜਿਹਾ ਐਲਾਨ ਉਹ ਵੀ ਮਸੀਤ ਦੇ ਲਾਊਡ ਸਪੀਕਰ ਤੋਂ ਨਾ ਕਿਸੇ ਕੀਤਾ ਸੀ, ਨਾ ਉਹਨਾਂ ਸੁਣਿਆ ਸੀ। ਕੁਝ ਲੋਕੀ ਉਹਦੀ ਦਲੇਰੀ ਦੀ ਤਾਰੀਫ ਵੀ ਕਰਦੇ ਪਈ, ਘੁਮਿਆਰ ਹੋ ਕੇ ਪਿੰਡ ਦੇ ਵੱਡੇ ਚੌਧਰੀਆਂ ਨਾਲ ਮੱਥਾ ਲਾਇਆ ਸੂ, ਤੇ ਉਹ ਵੀ ਗੱਜ ਵੱਜ ਕੇ। ਕਈਆਂ ਲੋਕਾਂ ਨੂੰ ਇਤਬਾਰ ਨਹੀਂ ਸੀ ਪਈ ਉਹ ਇੰਜ ਕਰ ਸਕੇਗਾ, ਪਰ ਬਾਜ਼ੇ ਜਿਨ੍ਹਾਂ ਦੀਆਂ ਹਮਦਰਦੀਆਂ ਬਾਸੂ ਤੇ ਅਨਵਰ ਨਾਲ ਸਨ ਆਖਦੇ ਇੰਜ ਹੀ ਹੋਣਾ ਚਾਹੀਦਾ ਹੈ। ਉਹ ਵੀ ਬਾਸੂ ਵਾਂਗ ਗਲੀਆਂ ਵਿੱਚ ਲੱਕੜੀ ਦੀਆਂ ਘੋੜੀਆਂ ਨਾਲ ਟੁਰਦੇ ਫਿਰਨ ਤੇ ਅੱਗੋਂ ਕੋਈ ਇਹੋ ਜਿਹਾ ਜ਼ੁਲਮ ਨਹੀਂ ਕਰਨ ਲੱਗਾ। ਰਾਤ ਵੇਲੇ ਮਸੀਤ ਦੇ ਲਾਊਡ ਸਪੀਕਰ ਦੀ ਆਵਾਜ਼ ਕੁੱਤਿਆਂ ਦੇ ਡੇਰੇ ਤੀਕ ਅਪੜਦੀ ਸੀ। ਐਲਾਨ ਸੁਣ ਕੇ ਨੱਜੀ ਨੂੰ ਫਿਕਰ ਪੈ ਗਿਆ, ਕਿਧਰੇ ਇਸ ਰੋਲੇ ਗੋਲੇ ਵਿੱਚ ਉਹਦਾ ਨਿਕਲਣ ਅੱਗੇ ਨਾ ਪੈ ਜਾਵੇ। ਨੂਰੇ ਗਫੂਰੇ ਦੇ ਚਾਚੇ ਚੌਧਰੀ ਅਕਬਰ ਮੁੱਛਾਂ ਉੱਤੇ ਵੱਟ ਦੇ ਕੇ ਆਖਿਆ, ਇਹ ਕੁੱਤਾ ਕੁਝ ਬਹੁਤਾ ਹੀ ਭੌਂਕਣ ਲੱਗ ਪਿਆ ਹੈ। ਫਿਰ ਉਹਨੇ ਮੌਲਵੀ ਬਰਕਤੁੱਲਾ ਨੂੰ ਸਦਵਾਇਆ ਤੇ ਝਿੜਕਿਆ, ਮਸੀਤ ਦਾ ਲਾਊਡ ਸਪੀਕਰ ਹੁਣ ਇਹਨਾਂ ਕੰਮਾਂ ਲਈ ਰਹਿ ਗਿਆ ਮੌਲਵੀ? ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਉਹਨੇ ਮੌਲਵੀ ਹੋਰਾਂ ਆਖਿਆ। ਅਸੀਂ ਤੇ ਇਸ਼ਾ ਦੀ ਨਮਾਜ਼ ਪਿੱਛੋਂ ਬੰਦ ਕਰਕੇ ਅੰਦਰ ਰੱਖ ਆਏ ਸਾਂ। ਤੁਹਾਨੂੰ ਪਤਾ ਲੱਗ ਜਾਏਗਾ, ਚੌਧਰੀ ਆਖਿਆ। ਕੱਲ੍ਹ ਤੂੰ ਛਾਬਾ ਫੜ ਕੇ ਰੋਟੀਆਂ ਮੰਗਣ ਨਾ ਨਿਕਲਣਾ। ਇੱਕ ਵਾਰ ਦੀ ਖਤਾ ਤੇ ਅੱਲਾਹ ਤਾਲਾ ਜੱਲਾ ਜਲਾਲਹੂ ਵੀ ਮਾਫ਼ ਕਰ ਦਿੰਦਾ ਹੈ ਚੌਧਰੀ ਸਾਹਿਬ। ਮੈਂ ਅੱਲਾ ਨਹੀਂ ਹਾਂ, ਚੌਧਰੀ ਆਖਿਆ। ਆਪਣਾ ਬੰਦੋਬਸਤ ਕਰ ਲਵੋ। ਜਾਣ ਦਿਓ ਚੌਧਰੀ ਸਾਹਿਬ, ਅੱਲਾ ਦਿੱਤੇ ਆਖਿਆ। ਉਹਨਾਂ ਦਾ ਕੀ ਕਸੂਰ ਹੈ? ਬੜੇ ਤਾਬੇਦਾਰ ਨੇ ਤੁਹਾਡੇ। ਫਿਰ ਉਹਨੇ ਮੌਲਵੀ ਬਰਕਤੁੱਲਾ ਵੱਲ ਵੇਖ ਕੇ ਆਖਿਆ, ਜਾਓ ਮੌਲਵੀ ਜੀ, ਅੱਗੋਂ ਖਿਆਲ ਰੱਖਿਆ ਜੇ, ਲਾਊਡ ਸਪੀਕਰ ਤੁਹਾਡੇ ਲਈ ਹੈ, ਕੁੱਤਿਆਂ ਬਿੱਲਿਆਂ ਲਈ ਨਹੀਂ। ਮੈਂ ਅੱਗੇ ਤੋਂ ਜਿੰਦਰਾ ਮਾਰ ਕੇ ਜਾਇਆ ਕਰਾਂਗਾ, ਮੌਲਵੀ ਹੋਰਾਂ ਆਖਿਆ। ਤਾਰਾਂ ਹੀ ਲਾ ਦਿਆਂਗਾ ਬੈਟਰੀ ਦੀਆਂ।
ਠੀਕ ਏ। ਚੌਧਰੀ ਦਾ ਗੁੱਸਾ ਕੁਝ ਘਟ ਗਿਆ। ਬਾਲਾਂ ਦੇ ਉਸਤਾਦ ਤੇ ਨੇਕ ਬੰਦੇ ਹੋ, ਨਹੀਂ ਤੇ ਮੈਂ ਵਲੇਵਾ ਕੱਢ ਕੇ ਬਾਹਰ ਸਟਵਾ ਦੇਣਾ ਸੀ। ਅੱਲਾ ਤਬਾਰਕ ਤਾਲਾ ਤੁਹਾਡੇ ਦਰਜਾਤ ਬੁਲੰਦ ਕਰੇ। ਕਿਸੇ ਵੇਲੇ ਸਾਡੇ ਬਜ਼ੁਰਗਾਂ ਦੀਆਂ ਕਬਰਾਂ 'ਤੇ ਵੀ ਫੇਰਾ ਮਾਰ ਆਇਆ ਕਰੋ। ਮੈਂ ਤੇ ਜੀ ਹਰ ਜਮਰਾਤੇ ਜਾਣਾ, ਪਾਸ ਸਿਪਾਰਾ ਪੜ੍ਹਨਾ ਤੇ ਬਖਸ਼ਿਸ਼ ਦੀ ਦੁਆ ਕਰਨਾ। ਪਾ ਨਾਲ ਕੀ ਬਣਦਾ ਹੈ ਮੌਲਵੀ ਜੀ? ਅੱਲਾ ਦਿੱਤੇ ਆਖਿਆ, ਵੱਡੇ ਬੰਦਿਆਂ ਦੇ ਗੁਨਾਹ ਵੀ ਵੱਡੇ ਹੁੰਦੇ ਨੇ, ਪੂਰਾ ਸ਼ੇਰ ਵੀ ਥੋੜਾ ਏ। ਠੀਕ ਏ, ਮੈਂ ਪੂਰਾ ਸਿਪਾਰਾ ਪੜ੍ਹਿਆ ਕਰਾਂਗਾ ਅੱਗੇ ਤੋਂ, ਮੌਲਵੀ ਬਰਕਤੁੱਲਾ ਆਖਿਆ। ਇਨਸ਼ਾ ਅੱਲਾਹ ਤਾਲਾ ਰਹਿਮਤਾਂ ਦਾ ਨਜ਼ੂਲ ਹੁੰਦਾ ਰਹੇਗਾ ਕਿਆਮਤ ਤੀਕ। ਗਫੂਰੇ ਤੇ ਨੂਰੇ ਦੇ ਘਰ, ਜਿੱਥੇ ਥੋੜਾ ਚਿਰ ਪਹਿਲਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਸੋਗ ਪੈ ਗਿਆ। ਉਹਨਾਂ ਤੇ ਪ੍ਰਾਹੁਣਿਆਂ ਭਾਵੇਂ ਇਸ ਐਲਾਨ ਨੂੰ ਫੋਕੀ ਬੜਕ ਸਮਝਿਆ, ਪਰ ਰੰਗ ਵਿੱਚ ਭੰਗ ਜ਼ਰੂਰ ਪੈ ਗਿਆ। ਸਰਵਰ ਤੇ ਨੂਰਾ ਤਿਆਰ ਸਨ ਪਈ ਹੁਣੇ ਜਾ ਕੇ ਦੂਜੇ ਭਰਾ ਦੀ ਵੀ ਲੱਤ ਬੰਨ੍ਹ ਦੇਣ, ਪਰ ਗਫੂਰੇ ਆਖਿਆ, ਹੌਸਲੇ ਤੇ ਸਮਝ ਸੋਚ ਤੋਂ ਕੰਮ ਲਓ। ਘੁਮਿਆਰ ਇਹ ਚਾਹੁੰਦੇ ਨੇ ਅਸੀਂ ਉਹਨਾਂ ਦੇ ਸਿਰ ਚੜੀਏ ਤੇ ਇੱਕ ਵਾਰੀ ਆਉਂਦਿਆਂ ਹੀ ਫੇਰ ਅੰਦਰ ਹੋ ਜਾਈਏ। ਉਹਨੂੰ ਮਾਰਾਂਗੇ ਪਰ ਕਿਸੇ ਤਰੀਕੇ ਨਾਲ, ਇੰਜ ਬੂਟਾ ਪੱਟ ਦਿਆਂਗੇ ਜਿਵੇਂ ਕਦੀ ਉਗਿਆ ਹੀ ਨਹੀਂ, ਪਰ ਥੋੜਾ ਜਿਹਾ ਸਬਰ ਕਰੋ। ਪੁਲਿਸ ਵੀ ਤੇ ਐਲਾਨ ਸੁਣਿਆ ਹੋਵੇਗਾ। ਗਫੂਰੇ ਦੀ ਸਵੈਣੀ ਆਖਿਆ, ਉਹਨੂੰ ਧਮਕੀ ਦੇਣ ਦੇ ਜੁਰਮ ਵਿੱਚ ਅੰਦਰ ਕਰਾਓ, ਆਪੂ ਮਾਰਨ ਦੀ ਕੀ ਲੋੜ ਏ? ਬਈ ਬੜੀ ਅਕਲ ਦੀ ਗੱਲ ਕੀਤੀ ਆ ਭਰਜਾਈ, ਨੂਰੇ ਆਖਿਆ। ਵੱਡੇ ਵੇਲੇ ਚਾਚੇ ਅਕਬਰ ਨਾਲ ਗੱਲ ਕਰਨੇ ਆ, ਥਾਣੇਦਾਰ ਉਹਦੇ ਹੱਥ ਵਿੱਚ ਏ। ਪਰ ਥਾਣੇਦਾਰ ਆਖਿਆ, ਚੌਧਰੀ ਸਾਹਿਬ ਮੁੰਡੇ ਨੂੰ ਗੁੱਸਾ ਸੀ, ਉਹ ਛੁੱਟ ਕੇ ਆਏ ਤੇ ਜਿਵੇਂ ਤੁਹਾਨੂੰ ਖੁਸ਼ੀ ਸੀ ਉਹਨੂੰ ਦੁੱਖ ਹੋਇਆ, ਉਹਨੇ ਉਬਾਲ ਕੱਢਿਆ ਦਿਲ ਦਾ। ਨਿਕਲਣ ਦਿਓ, ਕੋਈ ਜੁਰਮ ਕਰਦਾ ਤੇ ਅਸੀਂ ਫੜਦੇ। ਆਹੋ ਤੁਸੀਂ ਉਡੀਕੋ, ਗਫੂਰੇ ਆਖਿਆ, ਪਈ ਉਹ ਵਾਰ ਕਰ ਜਾਏ ਜਾਂ ਸਾਡੇ ਹੱਥੋਂ ਕਤਲ ਹੋ ਜਾਏ। ਵੇਖ ਨਾ ਚੌਧਰੀ, ਥਾਣੇਦਾਰ ਆਖਿਆ, ਜੇ ਤੁਸੀਂ ਸਮਝਦੇ ਹੋ ਪਈ ਧਮਕੀ ਦੇਣ ਨਾਲ ਉਹਨੂੰ ਅੰਦਰ ਕਰ ਦੇਣਾ ਚਾਹੀਦਾ ਹੈ, ਤੇ ਫਿਰ ਕਤਲ ਦੀ ਧਮਕੀ ਤੁਸੀਂ ਵੀ ਦੇ ਰਹੇ ਹੋ ਮੇਰੇ ਸਾਹਮਣੇ। ਕਾਨੂੰਨ ਸਾਰਿਆਂ ਲਈ ਬਰਾਬਰ ਹੁੰਦਾ ਹੈ। ਅਸੀਂ ਤੇ ਕੁਮਹਾਰ ਬਰਾਬਰ ਕਿਵੇਂ ਹੋ ਗਏ? ਸਰਵਰ ਆਖਿਆ। ਅੱਗੇ ਤੁਹਾਡੇ ਆਖੇ ਲੱਗ ਕੇ, ਤੁਹਾਡੇ ਦੱਸੇ ਬਿਆਨ ਦੇ ਕੇ ਅਸੀਂ ਦੋਵੇਂ ਭਰਾ ਅੰਦਰ ਹੋ ਗਏ, ਹੁਣ ਫੇਰ ਤੁਸੀਂ ਘੁਮਿਆਰਾਂ ਦੀ ਤਰਫਦਾਰੀ ਕਰਦੇ ਪਏ ਹੋ, ਇਹ ਇਨਸਾਫ ਹੈ? ਨੂਰੇ ਆਖਿਆ, ਉਹ ਕੇਸ ਤੇ ਤੁਹਾਡੇ ਆਪ ਪੇਸ਼ ਹੋਣ ਤੇ ਇਕਬਾਲੀ ਬਿਆਨ ਦੇਣ ਨਾਲ ਖਰਾਬ ਹੋਇਆ ਸੀ। ਥਾਣੇਦਾਰ ਆਖਿਆ, ਪਿਛਲੀ ਗੱਲ ਨੂੰ ਛੱਡੋ ਥਾਣੇਦਾਰ ਸਾਹਿਬ। ਚੌਧਰੀ ਅਕਬਰ ਆਖਿਆ, ਉਸ ਘੁਮਿਆਰਾਂ ਦੇ ਖੋਤੇ ਨੂੰ ਸੱਦ ਕੇ ਫੈਂਟੀ ਸ਼ੈਂਟੀ ਤੇ ਲਾਓ, ਤੁਹਾਡੇ ਹੱਥ ਵਿੱਚ ਕਾਨੂੰਨ ਦੀ ਤਾਕਤ ਹੈ। ਅੱਗ ਨੂੰ ਫੂਕ ਮਾਰੀਏ ਤੇ ਉਹ ਹੋਰ ਭੜਕਦੀ ਏ। ਥਾਣੇਦਾਰ ਸਲਾਹ ਦਿੱਤੀ, ਦਫਾ ਕਰੋ ਸੂ, ਜੇ ਕੁਝ ਹੋ ਗਿਆ ਤੇ ਕਿੱਦਾਂ ਜ਼ਿੰਮਾ? ਗਫੂਰੇ ਆਖਿਆ, ਹੋ ਕੇ ਸਕਦਾ ਹੈ? ਨੂਰੇ ਆਖਿਆ, ਉਹ ਕਰ ਕੇ ਸਕਦਾ ਹੈ, ਮੈਂ ਆਪੂ ਫੈਂਟੀ ਲਾ ਦਿਆਂਗਾ। ਸਰਵਰ ਥਾਣੇਦਾਰ ਵੱਲ ਵੇਖ ਕੇ ਆਖਿਆ, ਫਿਕਰ ਨਾ ਕਰੋ, ਡਾਕਟਰੀ ਮੁਆਇਨੇ ਵਿੱਚ ਕੁਝ ਨਹੀਂ ਲੱਭਣ ਲੱਗਾ, ਤੂੰ ਪਹਿਲਾਂ ਅਗਲਾ ਮੁਕੱਦਮਾ ਤੇ ਨਿਬੇੜ ਲੈ। ਥਾਣੇਦਾਰ ਗੁੱਸੇ ਨਾਲ ਆਖਿਆ, ਚਾਰੇ ਪਾਸਿਓਂ ਪੁਲਿਸ ਨੂੰ ਜੁੱਤੀਆਂ ਪੈਂਦੀਆਂ ਪਈਆਂ ਨੇ। ਕਿਹੜਾ ਮੁਕੱਦਮਾ? ਗਫੂਰੇ ਸਰਵਰ ਕੋਲੋਂ ਪੁੱਛਿਆ। ਕੋਈ ਨਹੀਂ ਬਾ, ਸਰਵਰ ਆਖਿਆ, ਮੈਂ ਘਰ ਚੱਲ ਕੇ ਤੇਰੇ ਨਾਲ ਗੱਲ ਕਰਾਂਗਾ। ਕੁੜੀ ਕੱਢੀ ਹੋਈ ਸੂ, ਥਾਣੇਦਾਰ ਆਖਿਆ, ਬਾਗਾਂ ਵਾਲੀ ਦੇ ਸੁਨਿਆਰਿਆਂ ਦੀ, ਬੜੀ ਮੁਸ਼ਕਲ ਨਾਲ ਸਾਂਭੀ ਇਹ ਗੱਲ, ਇਹਨੂੰ ਆਖੋ ਅਜੇ ਵੀ ਮੋੜ ਦੇਵੇ। ਸਾਡੇ ਉੱਤੇ ਸੁਨਿਆਰਿਆਂ ਤੇ ਬਾਗਾਂ ਵਾਲੀ ਦੇ ਚੌਧਰੀਆਂ ਦਾ ਬੜਾ ਦਬਾਅ ਹੈ। ਓਏ ਕੇ ਖੇ ਖਾਂਦਾ ਫਿਰਦਾ ਹੈ? ਗਫੂਰੇ ਆਖਿਆ। ਈਮਾਨ ਨਾਲ ਭਾ, ਸਰਵਰ ਆਖਿਆ, ਉਹ ਆਪੂ ਟੁਰ ਕੇ ਮੇਰੇ ਕੋਲ ਆਈ ਸੀ। ਓਏ ਵੱਡਿਆ ਮਿਰਜ਼ਿਆ, ਨੂਰੇ ਆਖਿਆ, ਕਿੱਥੇ ਰੱਖੀ ਹੋਈ ਆ? ਕਲਮੇ ਪੜ੍ਹਾ ਲੈ ਸੂ। ਚੌਧਰੀ ਅਕਬਰ ਆਖਿਆ, ਤੁਹਾਡੀ ਉਡੀਕ ਸੀ, ਹੁਣ ਘਰ ਲੈ ਆਓ, 6ਵਾਂ ਮਹੀਨਾ ਸੂ। ਹੈਂ? ਗਫੂਰੇ ਦਾ ਜਿਵੇਂ ਤਰਾਹ ਨਿਕਲ ਗਿਆ। ਘੁਮਿਆਰ ਮੁੰਡੇ ਨੂੰ ਦਫਾ ਕਰੋ, ਜਾ ਕੇ ਪਹਿਲਾਂ ਇਹ ਗੱਲ ਨਿਬੇੜੋ। ਥਾਣੇਦਾਰ ਆਖਿਆ, ਸ਼ੁਕਰ ਕਰੋ ਸੁਨਿਆਰੇ ਕਚਹਿਰੀ ਨਹੀਂ ਗਏ, ਨਹੀਂ ਤੇ ਕੁੜੀ ਬਿਆਨ ਬਦਲ ਲੈਣਾ ਸੀ। ਘਰ ਆ ਕੇ ਉਹਨਾਂ ਬੜੀਆਂ ਬਹਿਸਾਂ ਝਗੜਿਆਂ ਪਿੱਛੋਂ ਫੈਸਲਾ ਕੀਤਾ ਕਿ ਕੁੜੀ ਨੂੰ ਇਸ ਹਾਲਤ ਵਿੱਚ ਵਾਪਸ ਕੀਤਾ ਤੇ ਉਹਨੇ ਬਿਆਨ ਬਦਲ ਲਿਆ ਤੇ ਮੁਕੱਦਮਾ ਬਣ ਜਾਏਗਾ, ਨਾਲੇ ਉਹ ਭੱਟੀਆਂ ਦਾ ਵੀ ਨਾਲ ਲੈ ਜਾਏਗੀ। ਇਸ ਲਈ ਜਦੋਂ ਤੀਕ ਬਾਲ ਬੱਚਾ ਨਾ ਹੋ ਜਾਏ ਜਾਂ ਉਹਦੇ ਕੋਲੋਂ ਖੁਲਾਸੀ ਨਾ ਹੋ ਜਾਏ, ਉਹਨੂੰ ਘਰ ਵਿੱਚ ਨੂੰਹ ਬਣਾ ਕੇ ਰੱਖਿਆ ਜਾਏ, ਪਿੱਛੋਂ ਫੇਰ ਵੇਖੀ ਜਾਏਗੀ। ਅਗਲੇ ਦਿਨ ਉਹ ਕੁੱਤਿਆਂ ਦੇ ਡੇਰੇ ਤੋਂ ਉਹਨਾਂ ਦੇ ਘਰ ਆ ਗਏ ਤੇ ਸਰਵਰ ਵਾਲੇ ਮਕਾਨ ਵਿੱਚ ਰਹਿਣ ਲੱਗ ਪਏ। ਉਹ ਘਰ ਵਿੱਚ ਤੇ ਆ ਗਈ, ਪਰ ਉਹਨੂੰ ਉਹਨਾਂ ਇੱਕ ਅਦਨਾ ਨੌਕਰਾਣੀ ਜਿਹਾ ਦਰਜਾ ਦਿੱਤਾ। ਨੱਜੀ ਨੂੰ ਅੰਦਾਜ਼ਾ ਹੋ ਗਿਆ ਪਈ ਉਹ ਘਰ ਦੀ ਨੂੰਹ ਨਹੀਂ ਬਣ ਸਕਦੀ, ਉਹਦੀ ਕਿਸਮਤ ਵਿੱਚ ਐਸੇ ਤਰ੍ਹਾਂ ਦੀ ਜ਼ਿੰਦਗੀ ਲਿਖੀ ਏ, ਤੇ ਉਹਨੇ ਨਿਕਾਹ ਕਰਕੇ ਤੇ ਪੁਲਿਸ ਨੂੰ ਸਰਵਰ ਦੇ ਹੱਕ ਵਿੱਚ ਬਿਆਨ ਦੇ ਕੇ ਦੂਜੀ ਵੱਡੀ ਗਲਤੀ ਕੀਤੀ ਏ। ਹੁਣ ਇਸ ਗਲਤੀ ਨੂੰ ਸਾਰੀ ਹਯਾਤੀ ਭੁਗਤਦੀ ਰਵੇ ਜਾਂ ਫਾਹ ਲੈ ਕੇ ਮਰ ਜਾਏ। ਪਰ ਫਾਹ ਲੈ ਕੇ ਮਰਨ ਨਾਲ ਉਹਨਾਂ ਸੂਰਾਂ ਦਾ ਕੀ ਜਾਣਾ ਸੀ? ਪੁਲਿਸ ਨਾਲ ਰਲੀ ਹੋਈ ਸੀ, ਗਵਾਹਾਂ ਦਾ ਕਿਹੜਾ ਕਾਲ ਸੀ? ਜੇ ਮਰਨਾ ਹੀ ਨੱਜੀ ਤੇ ਮਾਰ ਕੇ ਮਰ, ਹਿੰਮਤ ਕਰ, ਕੋਈ ਤਰਕੀਬ ਸੋਚ, ਕੋਈ ਫੰਦ ਫਰੇਬ,
ਕੋਈ ਜ਼ਨਾਨੀਆਂ ਵਾਲਾ ਚਲਤਰ, ਕੋਈ ਅਜਿਹਾ ਕਾਰਨਾਮਾ ਪਈ ਮਾਪੇ ਸਿਰ ਉੱਚਾ ਕਰਕੇ ਟੁਰ ਸਕਣ। ਪਰ ਕਿਵੇਂ ਤੇ ਕਿਸ ਤਰ੍ਹਾਂ, ਉਹ ਹਰ ਵੇਲੇ ਸੋਚਦੀ ਰਹਿੰਦੀ। ਗਫੂਰੇ ਤੇ ਨੂਰੇ ਦੇ ਘਰਾਂ ਵਿੱਚੋਂ ਸਿਰਫ ਗਫੂਰੇ ਦੀ ਸਵਾਣੀ ਉਹਦਾ ਹਾਲ ਚਾਲ ਪੁੱਛਣ ਤੇ ਵੇਖਣ ਆਉਂਦੀ ਸੀ। ਹੋਰ ਸਾਰਿਆਂ ਨੂੰ ਉਹਦੇ ਨਾਲ ਗੱਲ ਕਰਨ ਵੀ ਮਨਾ ਹੀ ਸੀ। ਉਹਨਾਂ ਨੂੰ ਇਹ ਵੀ ਸ਼ੱਕ ਸੀ ਕਿ ਨਿਕਾਹ ਕੋਈ ਨਹੀਂ ਸੀ ਹੋਇਆ। ਇਸ ਲਈ ਉਹ ਉਹਦਾ ਨਾਂ ਲੈਣ ਦੀ ਥਾਂ ਆਪਸ ਵਿੱਚ ਗੱਲਾਂ ਕਰਦਿਆਂ ਉਹਨੂੰ ਬੇਨਿਕਾਹ ਹੀ ਆਖਦੀਆਂ। ਸਰਵਰ ਦੀ ਮਾਂ ਆਪਣੀ ਮਦਦ ਵਾਸਤੇ ਆਪਣੇ ਈਸਾਈ ਕਾਮਿਆਂ ਦੀ ਇੱਕ ਫੰਡਰ ਜਿਹੀ ਜ਼ਨਾਨੀ ਘਰ ਵਿੱਚ ਰੱਖ ਲਈ, ਜਿਹੜੀ ਬਿਲਕੁਲ ਪੁਲਿਸ ਦੀ ਹਵਾਲਦਾਰਨੀ ਵਾਂਗੂ ਨੱਜੀ ਦੀ ਨਿਗਰਾਨੀ ਕਰਦੀ। ਸਰਵਰ ਹੁਣ ਉਹਦੇ ਕੋਲ ਘੱਟ ਆਉਂਦਾ। ਉਹਨੇ ਫੇਰ ਆਪਣੇ ਪੁਰਾਣੇ ਚਾਲੇ ਫੜ ਲਏ ਸਨ। ਰਾਤ ਨੂੰ ਉਹ ਬੈਠਕ ਵਿੱਚ ਸੌਂਦਾ, ਕਦੀ ਉਹਨੂੰ ਸੱਦ ਲੈਂਦਾ, ਕਦੀ ਯਾਰਾਂ ਬੇਲੀਆਂ ਨਾਲ ਤਾਸ਼ ਖੇਡਦਾ ਤੇ ਦਾਰੂ ਪੀਂਦਾ ਰਹਿੰਦਾ। ਹੁਣ ਵੀ ਭਾਵੇਂ ਉਹ ਕਿਧਰੇ ਆ ਜਾ ਨਹੀਂ ਸਕਦੀ ਸੀ ਤੇ ਸਰਵਰ ਦੀ ਮਾਂ ਉਹਦੇ ਨਾਲ ਕੁੱਤਿਆਂ ਵਰਗਾ ਸਲੂਕ ਕਰਦੀ, ਪਰ ਫੇਰ ਵੀ ਖੂਹ ਨਾਲੋਂ ਇੱਥੇ ਰਹਿਣਾ ਚੰਗਾ ਸੀ। ਮਰਨ ਮਾਰਨ ਤੇ ਨੱਸਣ ਦਾ ਕੋਈ ਮੌਕਾ ਲੱਭ ਸਕਦਾ ਸੀ। ਉਹ ਤਾੜ ਵਿੱਚ ਰਹਿਣ ਲੱਗ ਪਈ। ਫੇਰ ਇੱਕ ਦਿਨ ਉਹਨੂੰ ਪੀੜ ਛੁੱਟ ਗਈ। ਖੋਰੇ ਮਾਈ ਹਾਕਾ ਦੀਆਂ ਕਾੜੀਆਂ ਜੁਲਾਬਾਂ ਹੁਣ ਜਾ ਕੇ ਅਸਰ ਕੀਤਾ ਸੀ। ਉਹਨੂੰ ਸਦਿਓ ਨੇ। ਉਸ ਆਖਿਆ ਮੁਸ਼ਕਿਲ ਘੜੀ ਆ ਗਈ ਏ, ਆ ਰਹੀ ਆ ਪਾਰ। ਪਾਰ ਨਾ ਹੋਣ ਦੇਵੀਂ ਮਾਈ। ਸਰਵਰ ਆਖਿਆ ਸਾਰੇ ਟੰਗੇ ਜਾਵਾਂਗੇ। ਜਿਵੇਂ ਰੱਬ ਨੂੰ ਮਨਜ਼ੂਰ। ਮਾਈ ਹਾਕਾਂ ਆਖਿਆ ਜਿਹੜਾ ਮੇਰੇ ਵੱਸ ਵਿੱਚ ਉਹ ਜ਼ਰੂਰ ਕਰਾਂਗੀ। ਅਖੀਰ 3 ਦਿਨਾਂ ਦੇ ਘੋਲ ਪਿੱਛੋਂ ਉਹ ਖੂਹ ਵਿੱਚੋਂ ਬੋਕਾ ਕੱਢ ਲਿਆਈ, ਪਰ ਉਹਦੇ ਜੁੱਸੇ ਦੇ ਖੂਹ ਦਾ ਸਾਰਾ ਪਾਣੀ ਵੀ ਨਿਚੜ ਗਿਆ ਤੇ ਉਹ ਜਿਵੇਂ ਅਖੀਰਲੇ ਸਾਹ ਲੈਣ ਲੱਗ ਪਈ। ਇਹ ਉਤਰੀ ਸਾਡੇ ਸਿਰ ਝੜ ਕੇ ਰਵੇਗੀ, ਉਹਦੀ ਮਾਂ ਆਖਿਆ। ਕਿਸੇ ਹਕੀਮ ਡਾਕਟਰ ਨੂੰ ਸੱਦੋ। ਪਰ ਉਹਦੇ ਲੇਖਾਂ ਵਿੱਚ ਅਜੇ ਬਦਨਾਮੀ ਦੇ ਸਾਹ ਲਿਖੇ ਹੋਏ ਸਨ। ਅਜੇ ਖੁਰੇ ਉਹਦੀ ਅਜ਼ਮਾਇਸ਼ ਨਹੀਂ ਮੁੱਕੀ ਸੀ। ਹਕੀਮ ਦੀ ਦਵਾ ਟਕਰ ਗਈ ਤੇ ਉਹ 5ਵੇਂ 7ਵੇਂ ਦਿਨ ਉੱਠ ਕੇ ਬੋਖਰ ਭਾਰੀ ਕਰਨ ਲੱਗ ਪਈ। ਮੋਇਆਂ ਵਰਗੀ 7 ਮਾਹੀ ਕੁੜੀ ਨੂੰ ਮਾਈ ਹਾਕਾਂ ਸੰਗੀ ਨਹੁੰ ਦੇ ਕੇ ਟੋਏ ਵਿੱਚ ਦੱਬ ਦਿੱਤਾ।